ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇਜ਼ਰਾਈਲ ਨੇ ਏਅਰ ਸਟ੍ਰਾਈਕ ਕੀਤਾ ਗਾਜ਼ਾ ਦੇ ਵਿੱਚ। ਅਨਫੋਰਚੂਨੇਟਲੀ ਉੱਥੇ ਜਾਬਲਿਆ ਰਿਫਿਊਜੀ ਕੈਂਪ ਸੀ, ਜਿਹਦੇ ਉੱਤੇ ਉਹਨਾਂ ਨੇ ਬੰਬਾਰਡਮੈਂਟ ਕੀਤੀ, ਜਿਹਦੇ ਨਾਲ 50 ਸਿਵਲੀਅਨ ਲੋਕਾਂ ਦੀ ਮੌਤ ਹੋ ਗਈ ਤੇ 150 ਦੇ ਕਰੀਬ ਫੱਟੜ ਹੋਏ ਹੈਗੇ ਆ। ਡਾਇਰੈਕਟਰ ਆਫ ਗਾਜ਼ਾ ਇੰਡੋਨੇਸ਼ੀਅਨ ਹਸਪੀਟਲ ਦੇ ਨੇ ਇਹ ਅਲ ਜਜ਼ੀਰਾ ਨੂੰ ਦੱਸਿਆ ਹੈਗਾ। ਇੰਡੀਪੈਂਡੈਂਟਲੀ ਹਜੇ ਕਨਫਰਮੇਸ਼ਨ ਨੰਬਰ ਆਫ ਜਿਹੜੇ ਕੈਜੁਅਲਟੀਜ਼ ਆ ਉਹਨਾਂ ਦੀਆਂ ਨਹੀਂ ਹੋਈਆਂ। ਹਮਾਸ ਦੀ ਰਨ ਜੋ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਕਿਹਾ ਅਪਾਰਟਮੈਂਟ ਬਲਾਕਸ ਪੂਰੀ ਤਰ੍ਹਾਂ ਡਿਸਟਰੋਏ ਹੋ ਗਏ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਦੇ ਸਪੋਕਸਪਰਸਨ ਲੈਫਟੀਨੈਂਟ ਕਰਨਲ ਰਿਚਰਡ ਹੈਚ ਨੇ ਇਹ ਦੱਸਿਆ ਵੀ ਹਮਾਸ ਦੇ ਜਿਹੜੇ ਟੈਰਰਿਸਟ ਆ ਉਹ ਉੱਥੇ ਲੁਕੇ ਹੋਏ ਸੀ ਸਿਵਲੀਅਨ ਦੇ ਪਿੱਛੇ, ਤਾਂ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਮਾਰਿਆ ਹੈਗਾ। ਤੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਉਹ ਸੀ ਜਿਸ ਨੇ ਅਕਤੂਬਰ 7 ਦੀ ਜਿਹੜੀ ਡੈਡਲੀ ਅਟੈਕ ਕੀਤਾ ਸੀ ਇਜ਼ਰਾਈਲ ਦੇ ਅਗੇਂਸਟ, ਉੱਥੇ ਉਹ ਇਨਵੋਲਵ ਸੀਗਾ। ਹਮਾਸ ਰਨ ਹੈਲਥ ਮਿਨਿਸਟਰੀ ਗਾਜ਼ਾ ਦੇ ਵਿੱਚ 3 ਹਫ਼ਤਿਆਂ ਤੋਂ ਲਗਾਤਾਰ ਉਹਨਾਂ ਦੇ ਉੱਤੇ ਬੰਬਾਰਡਮੈਂਟ ਚੱਲ ਰਹੀ ਆ, ਜਿਹਦੇ ਨਾਲ 8500 ਲੋਕ ਮਾਰੇ ਜਾ ਚੁੱਕੇ ਆ, ਜਿਨ੍ਹਾਂ ਚੋਂ 3500 ਦੇ ਕਰੀਬ ਬੱਚੇ ਹੈਗੇ ਆ। 10 ਲੱਖ ਲੋਕ ਡਿਸਪਲੇਸ ਹੋ ਚੁੱਕੇ ਹੈਗੇ ਆ। ਅੱਧਾ ਗਾਜ਼ੇ ਚੋਂ 10 ਲੱਖ ਦੇ ਕਰੀਬ ਲੋਕ ਉੱਠ ਕੇ ਦੂਸਰੇ ਪਾਸੇ ਜਿਹੜੇ ਆ ਉਹ ਜਾ ਰਹੇ ਹੈਗੇ ਆ। ਬਹੁਤ ਹੀ ਜ਼ਿਆਦਾ ਜਿਹੜੀ ਬਰਬਾਦੀ ਆ ਉੱਥੇ ਇਸ ਟਾਈਮ ਹੋ ਰਹੀ ਹੈ। ਜੀ ਬਿਲਕੁਲ, ਨੋ ਡਾਊਟ ਉਹਨਾਂ ਨੇ ਹਮਾਸ ਦਾ ਕਹਿੰਦੇ ਵੀ ਉਹ ਮਾਰਿਆ ਆ, ਪਰ ਕੀ ਇੰਨੇ ਜਾਣੇ ਸਿਵਿਲੀਅਨਸ ਉਸ ਨੂੰ ਮਾਰਨ ਦੇ ਚੱਕਰ ਦੇ ਵਿੱਚ ਜਿਹੜੇ ਉਹ ਮਰ ਜਾਣਗੇ? ਇਹ ਮਾਰ ਦੇਣੇ ਜਿਹੜੇ ਆ ਉਹ ਜਾਇਜ਼ ਜਾਂ ਨਹੀਂ ਜਾਇਜ਼ ਆ, ਇਹ ਜਿਹੜੇ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਆ। ਇੱਕ ਪੱਤਰਕਾਰ ਨੇ ਇਜ਼ਰਾਈਲੀ ਕਮਾਂਡਰ ਨੂੰ ਇੱਦਾਂ ਹੀ ਇੱਕ ਇੰਟਰਵਿਊ ਦੇ ਦੌਰਾਨ ਪੁੱਛਿਆ ਸੀਗਾ, ਕਹਿੰਦੇ ਵੀ ਜੇ ਹਮਾਸ ਵਾਲੇ ਇਜ਼ਰਾਈਲ 'ਚ ਇੱਦਾਂ ਹਸਪਤਾਲ 'ਚ ਜਾਂ ਇੱਦਾਂ ਕੈਂਪ 'ਚ ਲੁਕੇ ਹੁੰਦੇ ਤਾਂ ਕੀ ਤੁਸੀਂ ਤਾਂ ਵੀ ਇਜ਼ਰਾਈਲੀਆਂ ਨੂੰ ਇੱਦਾਂ ਜਿਹੜਾ ਏਅਰ ਸਟ੍ਰਾਈਕ ਦੇ ਨਾਲ ਮਾਰਦੇ? ਤਾਂ ਉਦੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ। ਗੋਲਮੋਲ ਜੀ ਜਿਹੜੀ ਆ ਉਸ ਨੂੰ ਗੱਲ ਜਿਹੜੇ ਉਹ ਕਰਕੇ ਉਹਦੀਆਂ ਗੱਲਾਂ 'ਚ ਇਹ ਆਇਆ ਸੀਗਾ ਵੀ ਇਜ਼ਰਾਈਲੀ ਜਾਨਾਂ ਜ਼ਿਆਦੀਆਂ ਕੀਮਤੀ ਨੇ ਗਾਜ਼ਾ ਦੀਆਂ ਜਾਨਾਂ ਦੇ ਨਾਲੋਂ। ਸੋ ਪਰ ਹੁਣ ਇਹ ਸਾਰਾ ਕੁਝ ਜੋ ਆਪਣੇ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈਗਾ ਆ, ਜਿਹੜਾ ਰਿਫਿਊਜੀ ਕੈਂਪ ਦੇ ਵਿੱਚ ਇੱਕ ਬੰਬ ਸਿੱਟ ਕੇ 50 ਜਾਣੇ ਮਾਰੇ ਆ, ਨੋ ਡਾਊਟ ਉਹਦੇ ਵਿੱਚ ਇੱਕ ਅਜਿਹਾ ਵੀ ਆ। ਵੈਸੇ ਤਾਂ ਇਜ਼ਰਾਈਲ ਵਾਲੇ ਜਾਣੇ ਜਾਂਦੇ ਆ ਵੀ ਬੰਦਾ ਕਿਤੇ ਵੀ ਲੁਕਿਆ ਹੋਵੇ ਇਹਨੂੰ ਉੱਥੇ ਜਾ ਕੇ ਲੱਭ ਕੇ ਕੱਲੇ ਨੂੰ ਵੀ ਜਿਹੜਾ ਆ ਉਹ ਮਾਰ ਦਿੰਦੇ ਆ। ਪਰ ਇਸ ਵਾਰ ਇਹਨਾਂ ਨੇ ਕੋਲੈਟਰਲ ਡੈਮੇਜ ਨੂੰ ਮੁੱਖ ਰੱਖ ਕੇ ਇਹ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਕਰ ਰਹੇ ਨੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇਜ਼ਰਾਈਲ ਨੇ ਏਅਰ ਸਟ੍ਰਾਈਕ ਕੀਤਾ ਗਾਜ਼ਾ ਦੇ ਵਿੱਚ। ਅਨਫੋਰਚੂਨੇਟਲੀ ਉੱਥੇ ਜਾਬਲਿਆ ਰਿਫਿਊਜੀ ਕੈਂਪ ਸੀ, ਜਿਹਦੇ ਉੱਤੇ ਉਹਨਾਂ ਨੇ ਬੰਬਾਰਡਮੈਂਟ ਕੀਤੀ, ਜਿਹਦੇ ਨਾਲ 50 ਸਿਵਲੀਅਨ ਲੋਕਾਂ ਦੀ ਮੌਤ ਹੋ ਗਈ ਤੇ 150 ਦੇ ਕਰੀਬ ਫੱਟੜ ਹੋਏ ਹੈਗੇ ਆ। ਡਾਇਰੈਕਟਰ ਆਫ ਗਾਜ਼ਾ ਇੰਡੋਨੇਸ਼ੀਅਨ ਹਸਪੀਟਲ ਦੇ ਨੇ ਇਹ ਅਲ ਜਜ਼ੀਰਾ ਨੂੰ ਦੱਸਿਆ ਹੈਗਾ। ਇੰਡੀਪੈਂਡੈਂਟਲੀ ਹਜੇ ਕਨਫਰਮੇਸ਼ਨ ਨੰਬਰ ਆਫ ਜਿਹੜੇ ਕੈਜੁਅਲਟੀਜ਼ ਆ ਉਹਨਾਂ ਦੀਆਂ ਨਹੀਂ ਹੋਈਆਂ। ਹਮਾਸ ਦੀ ਰਨ ਜੋ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਕਿਹਾ ਅਪਾਰਟਮੈਂਟ ਬਲਾਕਸ ਪੂਰੀ ਤਰ੍ਹਾਂ ਡਿਸਟਰੋਏ ਹੋ ਗਏ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਦੇ ਸਪੋਕਸਪਰਸਨ ਲੈਫਟੀਨੈਂਟ ਕਰਨਲ ਰਿਚਰਡ ਹੈਚ ਨੇ ਇਹ ਦੱਸਿਆ ਵੀ ਹਮਾਸ ਦੇ ਜਿਹੜੇ ਟੈਰਰਿਸਟ ਆ ਉਹ ਉੱਥੇ ਲੁਕੇ ਹੋਏ ਸੀ ਸਿਵਲੀਅਨ ਦੇ ਪਿੱਛੇ, ਤਾਂ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਮਾਰਿਆ ਹੈਗਾ। ਤੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਉਹ ਸੀ ਜਿਸ ਨੇ ਅਕਤੂਬਰ 7 ਦੀ ਜਿਹੜੀ ਡੈਡਲੀ ਅਟੈਕ ਕੀਤਾ ਸੀ ਇਜ਼ਰਾਈਲ ਦੇ ਅਗੇਂਸਟ, ਉੱਥੇ ਉਹ ਇਨਵੋਲਵ ਸੀਗਾ। ਹਮਾਸ ਰਨ ਹੈਲਥ ਮਿਨਿਸਟਰੀ ਗਾਜ਼ਾ ਦੇ ਵਿੱਚ 3 ਹਫ਼ਤਿਆਂ ਤੋਂ ਲਗਾਤਾਰ ਉਹਨਾਂ ਦੇ ਉੱਤੇ ਬੰਬਾਰਡਮੈਂਟ ਚੱਲ ਰਹੀ ਆ, ਜਿਹਦੇ ਨਾਲ 8500 ਲੋਕ ਮਾਰੇ ਜਾ ਚੁੱਕੇ ਆ, ਜਿਨ੍ਹਾਂ ਚੋਂ 3500 ਦੇ ਕਰੀਬ ਬੱਚੇ ਹੈਗੇ ਆ। 10 ਲੱਖ ਲੋਕ ਡਿਸਪਲੇਸ ਹੋ ਚੁੱਕੇ ਹੈਗੇ ਆ। ਅੱਧਾ ਗਾਜ਼ੇ ਚੋਂ 10 ਲੱਖ ਦੇ ਕਰੀਬ ਲੋਕ ਉੱਠ ਕੇ ਦੂਸਰੇ ਪਾਸੇ ਜਿਹੜੇ ਆ ਉਹ ਜਾ ਰਹੇ ਹੈਗੇ ਆ। ਬਹੁਤ ਹੀ ਜ਼ਿਆਦਾ ਜਿਹੜੀ ਬਰਬਾਦੀ ਆ ਉੱਥੇ ਇਸ ਟਾਈਮ ਹੋ ਰਹੀ ਹੈ। ਜੀ ਬਿਲਕੁਲ, ਨੋ ਡਾਊਟ ਉਹਨਾਂ ਨੇ ਹਮਾਸ ਦਾ ਕਹਿੰਦੇ ਵੀ ਉਹ ਮਾਰਿਆ ਆ, ਪਰ ਕੀ ਇੰਨੇ ਜਾਣੇ ਸਿਵਿਲੀਅਨਸ ਉਸ ਨੂੰ ਮਾਰਨ ਦੇ ਚੱਕਰ ਦੇ ਵਿੱਚ ਜਿਹੜੇ ਉਹ ਮਰ ਜਾਣਗੇ? ਇਹ ਮਾਰ ਦੇਣੇ ਜਿਹੜੇ ਆ ਉਹ ਜਾਇਜ਼ ਜਾਂ ਨਹੀਂ ਜਾਇਜ਼ ਆ, ਇਹ ਜਿਹੜੇ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਆ। ਇੱਕ ਪੱਤਰਕਾਰ ਨੇ ਇਜ਼ਰਾਈਲੀ ਕਮਾਂਡਰ ਨੂੰ ਇੱਦਾਂ ਹੀ ਇੱਕ ਇੰਟਰਵਿਊ ਦੇ ਦੌਰਾਨ ਪੁੱਛਿਆ ਸੀਗਾ, ਕਹਿੰਦੇ ਵੀ ਜੇ ਹਮਾਸ ਵਾਲੇ ਇਜ਼ਰਾਈਲ 'ਚ ਇੱਦਾਂ ਹਸਪਤਾਲ 'ਚ ਜਾਂ ਇੱਦਾਂ ਕੈਂਪ 'ਚ ਲੁਕੇ ਹੁੰਦੇ ਤਾਂ ਕੀ ਤੁਸੀਂ ਤਾਂ ਵੀ ਇਜ਼ਰਾਈਲੀਆਂ ਨੂੰ ਇੱਦਾਂ ਜਿਹੜਾ ਏਅਰ ਸਟ੍ਰਾਈਕ ਦੇ ਨਾਲ ਮਾਰਦੇ? ਤਾਂ ਉਦੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ। ਗੋਲਮੋਲ ਜੀ ਜਿਹੜੀ ਆ ਉਸ ਨੂੰ ਗੱਲ ਜਿਹੜੇ ਉਹ ਕਰਕੇ ਉਹਦੀਆਂ ਗੱਲਾਂ 'ਚ ਇਹ ਆਇਆ ਸੀਗਾ ਵੀ ਇਜ਼ਰਾਈਲੀ ਜਾਨਾਂ ਜ਼ਿਆਦੀਆਂ ਕੀਮਤੀ ਨੇ ਗਾਜ਼ਾ ਦੀਆਂ ਜਾਨਾਂ ਦੇ ਨਾਲੋਂ। ਸੋ ਪਰ ਹੁਣ ਇਹ ਸਾਰਾ ਕੁਝ ਜੋ ਆਪਣੇ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈਗਾ ਆ, ਜਿਹੜਾ ਰਿਫਿਊਜੀ ਕੈਂਪ ਦੇ ਵਿੱਚ ਇੱਕ ਬੰਬ ਸਿੱਟ ਕੇ
50 ਜਾਣੇ ਮਾਰੇ ਆ, ਨੋ ਡਾਊਟ ਉਹਦੇ ਵਿੱਚ ਇੱਕ ਅਜਿਹਾ ਵੀ ਆ। ਵੈਸੇ ਤਾਂ ਇਜ਼ਰਾਈਲ ਵਾਲੇ ਜਾਣੇ ਜਾਂਦੇ ਆ ਵੀ ਬੰਦਾ ਕਿਤੇ ਵੀ ਲੁਕਿਆ ਹੋਵੇ, ਇਹਨੂੰ ਉੱਥੇ ਜਾ ਕੇ ਲੱਭ ਕੇ ਕੱਲੇ-ਕੱਲੇ ਨੂੰ ਵੀ ਜਿਹੜਾ ਆ ਉਹ ਮਾਰ ਦਿੰਦੇ ਆ। ਪਰ ਇਸ ਵਾਰ ਇਹਨਾਂ ਨੇ ਕੋਲੈਟਰਲ ਡੈਮੇਜ ਨੂੰ ਮੁੱਖ ਰੱਖ ਕੇ ਇਹ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਕਰ ਰਹੇ ਨੇ।